ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਸੋਹਣਿਓ, ਦੱਸੋ ਖੁਸ਼ ਵਸਦੇ ਹੋ, ਠੀਕ ਹੋ? ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਾਜ਼ਤ, ਆਪਣੀ ਹਿਫਜ਼ੋ ਅਮਾਨ 'ਚ ਰੱਖੇ। ਉਠੋ ਫਿਰ, ਟਾਈਮ ਹੋ ਗਿਆ ਸੈਰ ਦਾ, ਚੱਲੀਏ ਥੋੜ੍ਹੀ ਸੜਕਾਂ 'ਤੇ ਗਸ਼ਤ ਕਰੀਏ। ਅਤੇ ਅੱਜ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਚੱਕ 99 ਸ਼ਮਾਲੀ ਸਰਗੋਧੇ ਦੀਆਂ। ਇਹ ਸਕੂਲ ਜਿਹੜਾ ਨਾ ਜੀ, ਇਹ ਸਰਗੋਧਿਓਂ ਸਿੱਲਾਂ ਵਾਲੀ ਰੋਡ ਜਾਂਦੀ ਹੈ ਨਾ ਜੀ, ਟ੍ਰੇਨ ਟਰੈਕ ਦੇ ਨਾਲ ਨਾਲ, ਇਹ ਉਹਦੇ 'ਤੇ ਆਉਂਦਾ। ਪਹਿਲੇ ਸਰਗੋਧਿਓਂ ਟੁਰੀਏ ਸ਼ਹੀਨਾਬਾਦ ਵੱਲ, ਤਾਂ ਪਹਿਲੇ ਬਾਜਵਾ ਸਟੇਸ਼ਨ ਆਉਂਦਾ, ਫਿਰ ਚਰਨਾਲੀ, ਫਿਰ ਪਿੰਡੀ ਰਸੂਲ, ਅਤੇ ਅੱਗੇ ਸ਼ਹੀਨਾਬਾਦ। ਅਤੇ ਪਿੰਡੀ ਰਸੂਲ ਤੋਂ ਤਕਰੀਬਨ 1 ਮੀਲ ਦੂਰ ਇਹ ਸਕੂਲ। ਰੇਲਵੇ ਟਰੈਕ ਦੇ ਨਾਲ ਸਾਈਕਲ 'ਤੇ ਮੈਂ ਜਾਂਦਾ ਹੁੰਦਾ ਸਾਂ। ਅਤੇ ਇੱਥੇ ਮੈਂ 5ਵੀਂ 'ਚ ਦਾਖਲ ਹੋਇਆ ਅਤੇ 8ਵੀਂ ਤੱਕ ਮੈਂ ਫਿਰ ਇੱਥੇ ਹੀ ਪੜ੍ਹਿਆ। ਪ੍ਰਾਇਮਰੀ ਦੇ ਵਿੱਚ ਸਾਡੇ ਟੀਚਰ ਹੁੰਦੇ ਸਨ ਮਾਸਟਰ ਮਜੀਦ ਸਾਹਿਬ, ਅਬਦੁਰ ਰਹਿਮਾਨ ਸਾਹਿਬ ਅਤੇ ਮਾਸਟਰ ਰਮਜ਼ਾਨ ਸਾਹਿਬ। 100 ਚੱਕਦੇ ਸਨ। ਮਜੀਦ ਸਾਹਿਬ ਜਿਹੜੇ ਸਨ ਉਹ 99 ਚੱਕਦੇ ਹੀ ਸਨ ਮੇਰਾ ਖਿਆਲ ਹੈ, ਅਤੇ ਅਬਦੁਰ ਰਹਿਮਾਨ ਸਾਹਿਬ ਵੀ 99 ਦੇ ਹੀ ਸਨ। ਮਾਸਟਰ ਮਜੀਦ ਸਾਹਿਬ ਸਾਡੇ ਜਿਹੜੇ ਨੇ ਉਹ ਕਲਾਸ ਇੰਚਾਰਜ ਹੁੰਦੇ ਸਨ, ਅਤੇ ਬੜੀ ਪੇਨ ਲੈਂਦੇ ਸਨ ਪੜ੍ਹਾਉਣ ਵਾਸਤੇ। ਬੜੇ ਕੀਨ ਹੁੰਦੇ ਸਨ ਹਮੇਸ਼ਾ ਕਿ ਵੀ ਮੇਰੀ ਕਲਾਸ ਜਿਹੜੀ ਹੈ ਉਹ ਅੱਛੇ ਮਾਰਕਸ ਲਏ, ਔਰ ਬੜੀ ਮਿਹਨਤ ਕਰਦੇ ਸਨ। ਅਬਦੁਰ ਰਹਿਮਾਨ ਸਾਹਿਬ ਸੂਫੀ ਮਨਸ਼ ਆਦਮੀ ਸਨ, ਦਾੜੀ ਮੈਨੂੰ ਯਾਦ ਹੈ ਉਹਨਾਂ ਦੀ, ਭਾਰੀ ਜਿਹਾ ਜੁੱਸਾ ਸੀ ਉਹਨਾਂ ਦਾ। ਵੈਰੀ ਕਾਇੰਡ ਹਾਰਟਡ ਮੈਨ। ਅਤੇ ਜਿਹੜੇ ਰਮਜ਼ਾਨ ਸਾਹਿਬ ਸਨ ਉਹ 100 ਚੱਕਦੇ ਸਨ, ਪਤਲੇ ਦੁਬਲੇ ਜਿਹੇ, ਅਤੇ ਉਹ ਖਾਸੇ ਡਾਢੇ ਬੰਦੇ ਸਨ। ਉਹ ਬੜੇ ਪੁਰਤਸ਼ੱਦਦ ਕਿਸਮ ਦੇ ਟੀਚਰ ਸਨ, ਔਰ ਉਹ ਬੱਚਿਆਂ ਦੇ ਨਾਲ ਕਾਫੀ ਜਿਹੜਾ ਨਾ ਚੌਧਰੀਆਂ ਦੇ ਨਹੀਂ, ਮਾੜਿਆਂ ਦੇ ਬੱਚਿਆਂ ਨੂੰ ਚੰਗਾ ਕੁੱਟਦੇ ਸਨ। ਉਹ ਮੈਨੂੰ ਅਜੇ ਵੀ ਯਾਦ ਹੁੰਦਾ, ਅਤੇ ਮੈਂ ਅਜੇ ਵੀ ਡਰ ਜਾਂਦਾ। ਮੈਨੂੰ ਤਾਂ ਖੈਰ ਕਦੀ ਨਹੀਂ ਸੀ ਮਾਰਿਆ, ਲੇਕਿਨ ਉਹ 1-2 ਬੱਚੇ ਸਨ, ਉਹਨਾਂ ਨੂੰ ਉਹ ਬੜਾ ਜਿਵੇਂ ਕੋਈ ਪੁਲਿਸ ਵਾਲੇ ਕੋਈ 3rd ਡਿਗਰੀ ਕਰਦੇ ਨਾ ਜੀ, ਇਸ ਕਿਸਮ ਦਾ ਰਵੱਈਆ ਹੁੰਦਾ ਸੀ। ਇੱਕ ਤਾਂ ਉਹ ਜ਼ਾਹਿਰ ਬੱਚੇ ਦੀ ਤਜ਼ਲੀਲ ਬੜੀ ਮਤਲਬ ਹੋਣੀ, ਅਤੇ ਫਿਰ ਉਹਨੂੰ ਮਾਰਨਾ। ਔਰ ਉਹਦਾ ਤਰੀਕਾ ਇਹ ਹੁੰਦਾ ਸੀ ਕਿ ਇੱਕ ਮੁੰਡੇ ਨੇ ਉਹਦੇ ਹੱਥ ਫੜ ਲੈਣੇ ਨੇ, ਇੱਕ ਨੇ ਉਹਦੀਆਂ ਲੱਤਾਂ ਫੜਨੀਆਂ ਨੇ, ਅਤੇ ਉਹਨੂੰ ਚੁੱਕ ਕੇ ਉਲਟਾ ਕਰਕੇ, ਮਾਸਟਰ ਸਾਹਿਬ ਬੈਠੇ ਨੇ ਪਬਲਿਕਲੀ ਸਕੂਲ ਦੇ ਗਰਾਊਂਡ ਦੇ ਵਿੱਚ, ਅਤੇ ਉਹਨੂੰ ਮਾਸਟਰ ਸਾਹਿਬ ਦੇ ਅੱਗੇ ਉਹ ਪੇਸ਼ ਕਰਦੇ ਹਨ, ਅਤੇ ਮਾਸਟਰ ਸਾਹਿਬ ਫਿਰ ਉਹਦੇ ਜਿਹੜੇ ਨਾ ਬੱਟ 'ਤੇ ਉਹ ਸੋਟੀ ਨਾਲ ਉਹਨੂੰ ਕੁੱਟਦੇ ਹੁੰਦੇ ਸਨ। ਇਟ ਵਾਜ਼ ਹੌਰੀਬਲ। ਈਵਨ ਹੁਣ ਵੀ ਮੈਂ ਉਹ ਯਾਦ ਕਰਨਾ ਨਾ, ਅਤੇ ਬੜਾ ਡਿਸਗਸਟਿੰਗ। ਉਸਤਾਦਾਂ ਨੇ ਨਹੀਂ ਕਰਨਾ ਚਾਹੀਦਾ ਬੱਚਿਆਂ ਦੇ ਨਾਲ। ਬੱਚਿਆਂ ਨੇ ਪੜ੍ਹਨਾ ਕੀ ਹੈ? ਜਦੋਂ ਤੁਸੀਂ ਬੱਚਿਆਂ ਦੇ ਨਾਲ ਪਿਆਰ ਨਹੀਂ ਕਰਨਾ, ਉਹਨਾਂ ਦੀ ਇੱਜ਼ਤ ਨਹੀਂ ਕਰਨੀ। ਇੱਜ਼ਤ ਹਰ ਇਨਸਾਨ ਦਾ ਪੈਦਾਇਸ਼ੀ ਹੱਕ ਹੈ। ਉਹ ਤੁਹਾਡੇ ਆਪਣੇ ਬੱਚੇ ਵੀ ਨੇ, ਅਤੇ ਉਹਨਾਂ ਨੂੰ ਇੱਜ਼ਤ ਦਿਓ। ਮੌਲਾ ਅਲੀ ਦਾ ਫਰਮਾਨ ਹੈ ਕਿ ਆਪਣੇ ਬੱਚਿਆਂ ਦੇ ਨਾਲ ਵੀ ਇੰਝ ਨਾ ਉਹਨਾਂ ਨੂੰ ਟਰੀਟ ਕਰੋ ਕਿ ਉਹਨਾਂ ਨੂੰ ਚਿੜ ਪੈਦਾ ਹੋ ਜਾਏ। ਉਹਨਾਂ ਨੂੰ ਉਹ ਤੁਹਾਡੇ ਕੋਲ ਮਹਿਫੂਜ਼ ਔਰ ਮਾਮੂਨ ਫੀਲ ਕਰਨ ਕਿ ਅਸੀਂ, ਅਤੇ ਜੇ ਘਰ ਦੇ ਵਿੱਚ ਹੀ ਹੋ ਗਏ ਫਿਰ ਦੁਸ਼ਮਣਾਂ ਦੀ ਕਿਹੜੀ ਲੋੜ ਹੈ।
ਸੋ ਉਸਤਾਦਾਂ ਨੂੰ ਵੀ ਚਾਹੀਦਾ ਕਿ ਉਹ ਬੱਚਿਆਂ ਦੇ ਨਾਲ ਬੜਾ ਆਪਣਿਆਂ ਨਾਲ ਵੀ ਅਤੇ ਜਿਹੜੇ ਉਹਨਾਂ ਦੇ ਸ਼ਾਗਿਰਦ ਨੇ ਉਹਨਾਂ ਨਾਲ ਵੀ ਬਹੁਤ ਹੀ ਅੱਛਾ ਸਲੂਕ ਕਰਨ। ਬੱਚਿਆਂ ਦਾ ਬਚਪਨ ਜਿਹੜਾ ਨਾ ਇਹ ਬੜਾ ਮੈਮੋਰੇਬਲ ਹੋਣਾ ਚਾਹੀਦਾ, ਯਾਦਗਾਰ ਹੋਣਾ ਚਾਹੀਦਾ। ਉਹਨਾਂ ਨੂੰ ਖੁਸ਼ੀਆਂ ਮਿਲਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਉਹਨਾਂ ਦਾ ਬਚਪਨ ਬੜਾ ਅਮੇਜ਼ਿੰਗ ਹੋਣਾ ਚਾਹੀਦਾ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਬੱਚਿਆਂ ਦੇ ਨਾਲ ਪਿਆਰ ਕਰਨ ਦੀ, ਵੱਡਿਆਂ ਦੀ ਇੱਜ਼ਤ ਕਰਨ ਦੀ ਤੌਫੀਕ ਅਤਾ ਫਰਮਾਏ। ਜੋ ਦੀਨ ਜੋ ਹਰ ਕਲਚਰ ਜਿਹੜਾ ਉਹ ਇਹ ਡਿਮਾਂਡ ਕਰਦਾ ਹੈ ਕਿ ਵੀ ਇੱਕ ਅੱਛੀ ਜ਼ਿੰਦਗੀ ਹੋਣੀ ਚਾਹੀਦੀ ਹੈ। ਖੈਰ ਅੱਗੇ ਚੱਲਣੇ ਆ ਜਨਾਬ। ਉਹ ਬੱਚੇ ਦੇ ਘਰ ਦੌੜ ਗਏ, ਉਹ ਜਿਹੜੇ ਕੁੱਟ ਖਾਂਦੇ ਸਨ ਉਹ ਅੱਗੇ ਨਾ ਪੜ੍ਹ ਸਕੇ। ਜ਼ਾਹਿਰ ਹੈ ਉਹਨਾਂ ਨੇ ਅੱਗੇ ਕੀ ਪੜ੍ਹਨਾ ਸੀ, ਅਤੇ ਮਾਸਟਰ ਸਾਹਿਬ ਦਾ ਕਥਾਰਸਿਸ ਹੋ ਜਾਂਦਾ ਸੀ, ਜਾਣੇ ਉਹਨਾਂ ਨੂੰ ਕੀ ਤਕਲੀਫਾਤ ਸਨ। ਲੇਕਿਨ ਮਜੀਦ ਸਾਹਿਬ ਔਰ ਅਬਦੁਰਰਹਿਮਾਨ ਸਾਹਿਬ ਬਹੁਤ ਹੀ ਅੱਛੇ ਇਨਸਾਨ ਸਨ। ਅੱਲਾਹ ਤਾਲਾ ਜੇ ਉਹ ਹਯਾਤ ਨੇ ਤਾਂ ਉਹਨਾਂ ਨੂੰ ਕਾਇਮ ਰੱਖੇ, ਅਤੇ ਜੇ ਉਹ ਫੌਤ ਹੋ ਗਏ ਤਾਂ ਅੱਲਾਹ ਤਾਲਾ ਉਹਨਾਂ ਦੀਆਂ ਕਬਰਾਂ ਨੂਰ ਨਾਲ ਭਰ ਦੇ। ਇੱਥੇ ਮੇਰੇ ਦੋਸਤ ਬਣੇ ਅਨਸਰ ਗੋਂਦਲ ਸੀ 99 ਚੱਕ ਦਾ ਹੀ, ਫਿਰ ਅਫਜ਼ਲ ਸੀ, ਅਫਜ਼ਲ 100 ਚੱਕ ਤੋਂ, ਅਫਜ਼ਲ ਜਖੜ। ਫੈਜ਼ ਰਸੂਲ ਹੁੰਦਾ ਸੀ 100 ਚੱਕ ਦਾ, ਲੇਕਿਨ ਉਹ ਜਵਾਨੀ 'ਚ ਹੀ ਫੌਤ ਹੋ ਗਿਆ। ਏਜਾਜ਼ ਹੁੰਦਾ ਸੀ, ਸ਼ਾਨ ਬਾਜਵਾ ਸੀ, ਖਾਨ ਮੁਹੰਮਦ ਬਾਜਵਾ ਸਾਹਿਬ ਦਾ ਬੇਟਾ। ਉਹ ਬੜੇ ਅੱਛੇ, ਬੜੇ ਨਾਮੀ ਗ੍ਰਾਮੀ ਘੋੜ ਸਵਾਰ ਸਨ ਸ਼ਾਨ ਦੇ ਬਾਜੀ। ਚੰਦ ਦਿਨ ਪਹਿਲੇ ਮੇਰੀ ਉਹਦੀ ਗੱਲ ਹੋਈ ਤਾਂ ਪਤਾ ਲੱਗਾ ਕਿ ਉਹ ਕੁਝ ਚੰਦ ਮਾਹ ਪਹਿਲੇ ਫੌਤ ਹੋ ਗਏ ਨੇ। ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਉਹ ਈਦ ਵਾਲੇ ਦਿਨ ਘੋੜ ਦੌੜ ਵਗੈਰਾ ਹੁੰਦੀ ਸੀ ਕਿਲ੍ਹਾ ਪਹਾੜੀ ਦੇ ਥੱਲੇ, ਅਤੇ ਉੱਥੇ ਉਹ ਵੀ ਘੋੜਾ ਭਜਾਉਂਦੇ ਹੁੰਦੇ ਸਨ। 98 ਚੱਕ ਦੇ ਚੌਧਰੀ ਅਮਾਨਤ ਅਲੀ ਅਤੇ ਹੋਰ ਕੁਝ ਲੋਕ ਸਨ। ਉਹ ਬੜੀ ਰੌਣਕ ਉੱਥੇ ਲੱਗਦੀ ਹੁੰਦੀ ਸੀ, ਕਬੱਡੀ ਹੁੰਦੀ ਸੀ। ਬਹੁਤ ਅੱਛੇ ਦਿਨ ਸਨ। ਇੱਥੋਂ ਹੀ ਨਾ ਫਿਰ ਇਹ ਪ੍ਰਾਇਮਰੀ ਹਿੱਸਾ ਸੀ, ਪ੍ਰਾਇਮਰੀ ਹਿੱਸੇ ਦੇ ਨਾਲ ਹੀ ਮਿਡਲ ਸੀ, ਮਤਲਬ ਇੱਕੋ ਹੀ ਪ੍ਰੈਮਿਸਿਸ ਸੀ ਉਹਦਾ। ਪ੍ਰਾਇਮਰੀ ਜਿਹੜੀ ਸੀ ਉਹ ਖੁੱਲ੍ਹੇ ਅਸਮਾਨ ਥੱਲੇ ਲੱਗਦੀ ਹੁੰਦੀ ਸੀ, ਦਰਖਤਾਂ ਥੱਲੇ। ਅਤੇ ਇੱਥੇ ਅਸੀਂ ਟਾਟ ਆਪਣਾ ਨਹੀਂ ਸੀ ਲੈ ਕੇ ਜਾਂਦੇ ਹੁੰਦੇ। ਟਾਟ ਜਿਹੜੇ ਨੇ ਉਹ ਸਕੂਲ ਤੋਂ ਹੀ ਲੱਭ ਜਾਂਦੇ ਹੁੰਦੇ ਸਨ। ਉਹ ਇੱਕ ਮੇਨ ਜਿਹੜੀ ਬਿਲਡਿੰਗ ਸੀ ਉਹਦਾ ਵਿੱਚ ਇੱਕ ਕਮਰਾ ਲੱਭਾ ਸੀ ਸਾਨੂੰ, ਅਤੇ ਉੱਥੋਂ ਉਸਤਾਦਾਂ ਦੀਆਂ ਕੁਰਸੀਆਂ ਮੇਜ਼ ਉੱਥੇ ਪਏ ਹੁੰਦੇ ਸਨ, ਅਤੇ ਸਾਡੇ ਟਾਟ ਹੁੰਦੇ ਸਨ। ਅਤੇ ਉਹ ਰੋਜ਼ ਸੁਬਾਹ ਜਾ ਕੇ ਉਹ ਆਪਣਾ ਫਰਨੀਚਰ ਜਿਹੜਾ ਉਹ ਅਸੀਂ ਲਿਆ ਕੇ ਦਰਖਤਾਂ ਥੱਲੇ ਉਹ ਲਾ ਲੈਣਾ, ਅਤੇ ਜਿੱਧਰ ਫਿਰ ਛਾਂ ਜਾਣੀ, ਗਰਮੀਆਂ 'ਚ ਉੱਧਰ ਹੋ ਜਾਣਾ, ਜਿੱਧਰ ਧੁੱਪ ਹੋਣੀ ਸਰਦੀਆਂ 'ਚ ਉੱਧਰ ਸਕੂਲ ਸ਼ਿਫਟ ਹੁੰਦਾ ਰਹਿੰਦਾ ਸੀ। ਅਤੇ ਫਿਰ 5ਵੀਂ ਕੀਤੀ ਅਤੇ 6 ਤੋਂ ਜਿਹੜਾ ਮਿਡਲ ਸਕੂਲ ਸ਼ੁਰੂ ਹੋ ਜਾਂਦਾ ਸੀ। ਫਿਰ ਅਸੀਂ ਉਹ ਜਿਹੜੀ ਬਿਲਡਿੰਗ ਵਾਲਾ ਹਿੱਸਾ ਸੀ ਉੱਧਰ ਅਸੀਂ ਚਲੇ ਗਏ। ਉੱਧਰ ਵੀ ਮੋਸਟਲੀ ਕਲਾਸਿਸ ਜਿਹੜੀਆਂ ਨੇ 6ਵੀਂ 7ਵੀਂ ਦੀਆਂ ਬਾਹਰ ਹੁੰਦੀਆਂ ਸਨ। 8ਵੀਂ ਦੀ ਉਹ ਕੁਝ ਕਮਰਿਆਂ 'ਚ ਹੋ ਜਾਂਦੀਆਂ ਸਨ। ਅਤੇ ਬਾਰਿਸ਼ ਹੁੰਦੀ ਸੀ ਅਤੇ ਉਹ 6ਵੀਂ 7ਵੀਂ ਵੀ ਜਿਹੜੀ ਉਹ ਵੀ ਅਕੋਮੋਡੇਟ ਹੋ ਜਾਂਦੇ ਹੁੰਦੇ ਸੀ ਕਮਰਿਆਂ ਦੇ ਵਿੱਚ ਹੀ। ਉੱਥੇ ਨਵਾਜ਼ ਸੰਧੂ ਸਾਹਿਬ ਸਾਡੇ ਟੀਚਰ ਸਨ, ਔਰ ਮਾਸਟਰ ਅਮੀਨ ਸਾਹਿਬ ਹੁੰਦੇ ਸਨ, ਉਹ ਸਾਨੂੰ ਮੈਥ ਪੜ੍ਹਾਉਂਦੇ ਸਨ ਗਾਲਬਨ, ਅਤੇ ਲਿਆਕਤ ਸੰਧੂ ਸਾਹਿਬ ਸਨ। ਬਾਕੀ ਫਿਰ ਅਗਲੀ ਕਿਸ਼ਤ ਵਿੱਚ ਤੁਹਾਨੂੰ ਦੱਸਣਾ ਕੀ ਸੂਰਤ ਹਾਲ ਸੀ। ਰੱਬ ਰਾਖਾ, ਸਲਾਮਤ ਰਹੋ। ਆਪਣਾ ਅਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ, ਆਸਾਨੀਆਂ ਦਿਓ। ਅੱਲਾ ਹਾਫਿਜ਼।